ਦੁਨੀਆ ਦਾ ਹਰ ਇੱਕ ਇਨਫਲੇਸ਼ਨ ਦੇ ਨਾਲ ਪ੍ਰਭਾਵਿਤ ਹੈਗਾ ਇਸ ਟਾਈਮ ਦੇ ਉੱਤੇ ਤੇ ਕੋਸ਼ਿਸ਼ ਕਰ ਰਹੇ ਆ ਵੀ ਇਨਫਲੇਸ਼ਨ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਤੇ ਕੁਝ ਵੀ ਵਰਕਆਊਟ ਨਹੀਂ ਕਰ ਰਿਹਾ। ਕੱਲਾ ਇਹ ਸਾਡਾ ਆਪਣਾ ਮੁਲਕ USA ਨਹੀਂ ਇਨਫਲੇਸ਼ਨ ਦੇ ਨਾਲ ਅਫੈਕਟ ਹੋਇਆ। ਦੁਨੀਆ ਦਾ ਹਰ ਮੁਲਕ ਇਨਕਲੂਡਿੰਗ ਯੂਰਪ ਦੀ ਸਿਚੁਏਸ਼ਨ ਬਹੁਤ ਬੁਰੀ ਹੈਗੀ ਆ। ਯੂਕਰੇਨ ਦੀ ਲੜਾਈ ਕਰਕੇ ਇਹ ਇੱਕ ਮੇਨ ਮੁੱਦਾ ਵੀ ਇਨਫਲੇਸ਼ਨ ਦਾ ਬਣਿਆ ਹੈਗਾ। USA ਵੱਲ ਦੇਖਦੇ ਹੋਏ, ਕਿਉਂਕਿ US ਦੇ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਪਿਛਲੇ ਮਹੀਨੇ 3 ਕੁਆਰਟਰਸ ਇਨਕਰੀਜ਼ ਕੀਤਾ, ਇਸ ਮਹੀਨੇ ਵੀ ਇਨਕਰੀਜ਼ ਕਰਨ ਜਾ ਰਹੇ ਆ। ਸਾਰੇ ਸੋਚਦੇ ਸ਼ਾਇਦ 3 ਕੁਆਰਟਰ ਫੇਰ ਇਨਕਰੀਜ਼ ਕਰਨ, ਤੇ ਉਹਨੂੰ ਦੇਖਦੇ ਹੋਏ ਹੋਰ ਦੁਨੀਆ ਦੇ ਮੁਲਕਾਂ ਦੀਆਂ ਸੈਂਟਰਲ ਬੈਂਕਸ ਨੇ ਵੀ ਆਪਣੇ ਇੰਟਰਸਟ ਰੇਟ ਇਨਕਰੀਜ਼ ਕਰ ਦਿੱਤੇ ਹੈਗੇ ਆ। ਅਮਰੀਕਨ ਲੋਕ ਬਹੁਤ ਬੁਰੀ ਤਰ੍ਹਾਂ ਫੈਡ ਅਪ ਹੈਗੇ ਆ। ਪਹਿਲਾਂ ਕਰੋਨਾ ਵਾਇਰਸ ਨੂੰ ਲੈ ਕੇ ਐਪੀਡੈਮਿਕ ਦੇ ਦੌਰਾਨ ਗਲੋਬਲ ਕ੍ਰਾਈਸਿਸ ਆਇਆ, ਤੇ ਹੁਣ ਇਨਫਲੇਸ਼ਨ ਨੂੰ ਲੈ ਕੇ ਜਿੱਥੇ ਵੀ ਤੁਸੀਂ ਆਪਣਾ ਮਨੀ ਸਪੈਂਡ ਕਰਦੇ ਹੋ, ਚਾਹੇ ਉਹ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ, ਫੂਡ ਦੀ ਕਾਸਟ ਨੂੰ ਲੈ ਕੇ, ਹਾਊਸਿੰਗ ਹਰ ਮਹੀਨੇ ਉੱਪਰ ਤੇ ਉੱਪਰ ਜਾ ਰਹੀ ਹੈਗੀ ਆ। ਬਹੁਤ ਸਾਰੇ ਲਾ ਮੇਕਰ ਰੌਲਾ ਵੀ ਪਾ ਰਹੇ ਆ, ਫੈਡਰਲ ਰਿਜ਼ਰਵ ਬੋਰਡ ਇਨਫਲੇਸ਼ਨ ਨੂੰ ਕੰਟਰੋਲ ਨਹੀਂ ਕਰ ਰਿਹਾ। 41 ਸਾਲਾਂ ਬਾਅਦ ਇੰਨਾ ਜ਼ਿਆਦਾ ਜਿਹੜਾ ਇਨਫਲੇਸ਼ਨ ਹੋਇਆ ਹੈਗਾ ਆ। ਤੇ ਜੇ ਆਪਾਂ ਯੂਰਪ ਦੀ ਗੱਲ ਕਰਦੇ ਜਾਈਏ, ਯੂਰਪ ਦਾ ਹਾਲ ਬਹੁਤ ਬੁਰਾ ਆ। ਯੂਰਪੀਅਨ ਯੂਨੀਅਨ ਦੇ ਵਿੱਚ 8.1% ਇਨਫਲੇਸ਼ਨ ਹੈਗੀ ਆ। USA ਦੇ ਵਿੱਚ 8.6% ਸੀ, ਪਰ UK ਦੇ ਵਿੱਚ ਕਹਿੰਦੇ 9.1% ਤੱਕ ਜਾ ਰਹੀ ਹੈਗੀ ਆ ਇਨਫਲੇਸ਼ਨ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ। ਜਾਪਾਨ ਦੇ ਵਿੱਚ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਆ। ਯੂਰਪ ਦੇ ਵਿੱਚ ਮੇਨ ਰੀਜ਼ਨ ਇਹ ਆ ਵੀ ਯੂਰਪ ਦੇ ਬਹੁਤ ਸਾਰੇ ਮੁਲਕ ਰਸ਼ੀਆ ਦੀ ਗੈਸ એનર્ਜੀ ਦੇ ਉੱਤੇ ਡਿਪੈਂਡੈਂਟ ਸੀਗੇ, ਤੇ ਉਹ ਹੁਣ ਕੱਟ ਕੀਤਾ ਹੈ ਯੂਰਪ ਵਾਲਿਆਂ ਨੇ, ਤੇ ਉਹਦੇ ਕਰਕੇ ਯੂਰਪ ਦਾ ਬੁਰਾ ਹਾਲ ਬਣਿਆ ਹੋਇਆ ਹੈਗਾ। ਰਸ਼ੀਆ ਦਾ ਯੂਕਰੇਨ ਦੇ ਵਿੱਚ ਇਨਵੇਜਨ ਕਰਨ ਤੋਂ ਬਾਅਦ ਹਰ ਚੀਜ਼ ਜਿਹੜੀਆਂ ਕਮੋਡਿਟੀਜ਼ ਖਾਸ ਕਰਕੇ ਖੇਤੀਬਾੜੀ ਦੇ ਨਾਲ ਵੀ ਸੰਬੰਧਿਤ ਹੈਗੀਆਂ ਆ, ਨੈਚੁਰਲ ਗੈਸ ਲੈ ਲਓ, ਆਇਲ, ਗ੍ਰੇਨ, ਫਰਟੀਲਾਈਜ਼ਰ, ਇਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਉੱਪਰ ਚਲੇ ਗਈਆਂ ਹੈਗੀਆਂ, ਜਿਹਦੇ ਕਰਕੇ ਫੂਡ ਦੀਆਂ ਪ੍ਰਾਈਸਿਸ ਵੀ ਉੱਪਰ ਗਈਆਂ ਹੈਗੀਆਂ। ਜੇ ਆਪਾਂ 에ਅਰ ਫੇਅਰ ਨੂੰ ਲੈ ਕੇ ਦੇਖਿਆ ਜਾਵੇ, ਬਹੁਤ ਹੀ ਜ਼ਿਆਦਾ 에ਅਰ ਫੇਅਰ ਵੱਧ ਗਏ ਹੈਗੇ ਆ, ਤੇ ਲੋਕਾਂ ਨੂੰ ਅਫੋਰਡ ਕਰਨੇ ਬਹੁਤ ਔਖੇ ਹੋਏ ਹੈਗੇ ਆ। UK ਤੇ ਯੂਰਪ ਦੇ ਵਿੱਚ ਇਨਫਲੇਸ਼ਨ ਦਾ ਬਹੁਤ ਜ਼ਿਆਦਾ ਅਸਰ ਆ। USA ਦੀ ਸਰਕਾਰ ਨੇ ਤਾਂ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਸਪੋਰਟ ਵੀ ਕੀਤੀ ਆ ਫਾਈਨੈਂਸ਼ੀਅਲੀ, ਹਰ ਇੱਕ, ਚਾਹੇ ਉਹ ਬਿਜ਼ਨਸ ਸੀ ਚਾਹੇ ਉਹ ਇੰਡੀਵਿਜੂਅਲ ਲੈਵਲ ਦੇ ਉੱਤੇ ਵੀ ਸੀ। ਪਰ ਬਹੁਤ ਸਾਰੇ ਦੁਨੀਆ ਦੇ ਇਦਾਂ ਦੇ ਮੁਲਕ ਹੈਗੇ ਆ ਜਿੱਥੇ ਇੰਨੀ ਸਪੋਰਟ ਉਹਨਾਂ ਦੇ ਸਰਕਾਰਾਂ ਨੇ ਨਹੀਂ ਕੀਤੀ ਹੈਗੀ। ਫੈਡਰਲ ਚੇਅਰਮੈਨ ਜਰੋਮੀ ਪਾਵਲ ਨੇ ਯੂਰਪ ਦੇ ਵਿੱਚ ਪਿਛਲੇ ਹਫ਼ਤੇ ਇੱਕ ਯੂਰਪੀਅਨ ਸੈਂਟਰਲ ਬੈਂਕ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਇਹ ਦੱਸਿਆ ਸੀ ਵੀ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਗਲਤ ਕਿੱਥੇ ਹੋਏ ਹੈਗੇ ਆ। ਸਪਲਾਈ ਚੇਨ ਨੂੰ ਲੈ ਕੇ USA ਦੇ ਵਿੱਚ ਵੀ ਬਹੁਤ ਪ੍ਰੋਬਲਮ ਰਹੀ ਆ ਪਿਛਲੇ ਮਹੀਨਿਆਂ ਦੇ ਦੌਰਾਨ। ਬੈਕਲੌਗ, ਟਰੱਕ ਡਰਾਈਵਰ ਸ਼ਾਰਟੇਜ, ਹੋਰ ਹੁਣ ਜਿਹੜੇ ਸਟੋਰ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਸਮਾਨ ਹੀ ਇੰਨਾ ਜ਼ਿਆਦਾ ਹੋ ਗਿਆ, ਟਾਰਗੇਟ, ਵਾਲਮਾਰਟ, ਵੀ ਅਸੀਂ ਉਸ ਨੂੰ ਕਿਸ ਤਰ੍ਹਾਂ ਸੈੱਲ ਕਰਨਾ ਹੈਗਾ। ਇੱਥੋਂ ਤੱਕ ਇਹ ਵੀ ਖਬਰਾਂ ਆ ਗਈਆਂ ਵੀ ਜੇ ਤੁਸੀਂ ਟਾਰਗੇਟ ਜਾਂ ਵਾਲਮਾਰਟ ਵਰਗੇ ਸਟੋਰਾਂ ਤੋਂ ਸਮਾਨ ਖਰੀਦੋਗੇ ਤੇ ਤੁਹਾਨੂੰ ਪਸੰਦ ਨਹੀਂ, ਅੱਗੇ ਕੀ ਹੁੰਦਾ ਵੀ ਤੁਸੀਂ ਵਾਪਸ ਕਰੋ, ਆਨਲਾਈਨ ਕਰਦੇ ਆ, ਉਹ ਕਹਿੰਦੇ ਵੀ ਅਸੀਂ ਆਨਲਾਈਨ ਵੀ ਵਾਪਸ ਨਹੀਂ ਮੰਗਾਵਾਂਗੇ। ਉਹ ਕਹੂਗੇ ਵੀ ਆਪਣੇ ਕੋਲ ਰੱਖ ਲਓ, ਅਸੀਂ ਚਾਰਜ ਨਹੀਂ ਕਰਾਂਗੇ। ਪਰ ਉਹਦੇ ਮਿਸਯੂਜ਼ ਬਹੁਤ ਹੋ ਸਕਦਾ। ਉਸ ਮਿਸਯੂਜ਼ ਨੂੰ ਰੋਕਣ ਦੇ ਲਈ ਉਹ ਵਰਕਆਊਟ ਕਰ ਰਹੇ ਆ, ਨਾ ਕਿ ਸਮਾਨ ਨੂੰ ਲੋਕਾਂ ਤੋਂ ਵਾਪਸ ਉੱਥੇ ਲਿਜਾਣ ਲਈ। ਕਹਿੰਦੇ ਸਾਡੇ ਕੋਲ ਇੰਨੀ ਜਗ੍ਹਾ ਵੀ ਹੈ ਨਹੀਂ। ਰਿਸੈਸ਼ਨ ਦੇ ਡਰ ਖਣੋ ਅੱਜ ਡਾਓ ਜੋਨਸ 600 ਪੁਆਇੰਟ ਥੱਲੇ ਜਿਹੜਾ ਉਹ ਡਿੱਗ ਗਿਆ, ਤੇ ਅੱਜ ਕਹਿੰਦੇ ਵੀ ਪਹਿਲੀ ਵਾਰੀ ਇਹ ਵੀ ਹੋਇਆ ਆ ਵੀ ਰਿਸੈਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਤੇਲ ਦੀਆਂ ਕੀਮਤਾਂ $100 ਤੋਂ ਥੱਲੇ ਜਿਹੜੀਆਂ ਉਹ ਆ ਚੁੱਕੀਆਂ ਨੇ। ਕੀ ਇਹਨਾਂ ਦਾ ਅਸਰ ਅਸਲ 'ਚ ਆਪਾਂ ਨੂੰ ਆਪਣੇ ਗੈਸ ਸਟੇਸ਼ਨਾਂ ਦੇ ਉੱਤੇ ਦੇਖਣ ਨੂੰ ਮਿਲੂਗਾ? ਇਹ ਅਜੇ ਥੋੜ੍ਹਾ ਇਸ ਦੇ ਵਿੱਚ ਸਮਾਂ ਜਿਹੜਾ ਉਹ ਲੱਗ ਸਕਦਾ ਆ, ਪਰ ਇਹ ਜਿਹੜਾ ਖਤਰਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਮੰਡਰਾ ਰਿਹਾ ਆ। ਹਰਜੋਤ ਸਿੰਘ ਜੀ, ਦੋਨੋਂ ਹੀ ਤਰਫਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਇੱਥੇ ਮਿਲਣਗੀਆਂ। ਜਦੋਂ ਇੰਟਰਸਟ ਰੇਟ ਘੱਟ ਸੀਗੇ ਤਾਂ ਸਾਰੇ ਖੁਸ਼ ਸੀਗੇ ਵੀ ਬਹੁਤ ਵਧੀਆ ਜੀ, ਇੰਟਰਸਟ ਰੇਟ ਘੱਟ ਜਿਹੜੇ ਰੱਖੇ ਆ ਸੈਂਟਰਲ ਬੈਂਕ ਨੇ ਬਾਕੀ ਬੈਂਕਾਂ ਨੂੰ ਦੇਣ ਦੇ ਲਈ ਵਿਆਜ ਦੀ ਦਰ 0 ਦੇ ਉੱਤੇ ਹੀ ਤਕਰੀਬਨ ਜਿਹੜੀ ਉਹ ਰੱਖੀ।
ਉਦੋਂ ਤਾਂ ਇਹ ਵੀ ਕਹਿ ਰਹੇ ਸੀ ਵੀ ਜੇ ਹੋਰ ਘਟਦੀ ਹੈ ਤੇ ਭਾਈ ਘਟਾ ਲਓ, ਇਹ 'ਚ ਚੱਕਰ ਹੀ ਕੋਈ ਨਹੀਂ। ਹੁਣ ਉਹੀ ਲੋਕ ਜਿਹੜੇ ਕਹਿ ਰਹੇ ਆ ਵੀ ਫੈਡ ਨੇ ਜਲਦੀ ਜਿਹੜਾ ਕੰਮ ਕਿਉਂ ਨਹੀਂ ਕੀਤਾ ਤੇ ਇਹਨਾਂ ਨੂੰ ਇੰਟਰਸਟ ਰੇਟ ਪਹਿਲੋਂ ਜਿਹੜਾ ਉਹ ਵਧਾਉਣਾ ਚਾਹੀਦਾ ਸੀ। ਸੋ ਅਕੂਮੂਲੇਸ਼ਨ ਆਫ ਬਹੁਤ ਸਾਰੀਆਂ ਇਵੈਂਟਸ ਜਿਹੜੀਆਂ ਹੋਈਆਂ, ਪੈਂਡੈਮਿਕ, ਟ੍ਰਿਲੀਅਨਸ ਆਫ ਡਾਲਰ ਦੀ ਜਿਹੜੀ ਬੌਂਡ ਬਾਇੰਗ ਫੈਡ ਨੇ ਕੀਤੀ ਜਦੋਂ ਸਟਾਕ ਮਾਰਕੀਟ ਕ੍ਰੈਸ਼ ਹੋਣ ਤੋਂ ਜਿਹੜੀ ਉਹ ਬਚਾਈ ਗਈ, ਜਦ ਕਿ ਉਹ ਲੋਕਾਂ ਨੂੰ ਨਹੀਂ ਦੁਖਦੀ ਉਹ ਆ ਲੋਕਾਂ ਨੂੰ ਵੀ ਜਿਹੜੇ ਲੋਕਾਂ ਨੂੰ ਚੈੱਕ ਗਏ ਆ, ਖਾਸ ਕਰਕੇ ਵਿਸ਼ੇਸ਼ ਵਰਗ ਨੂੰ। ਉਹ ਚੀਜ਼ਾਂ ਜਿਹੜੀਆਂ ਹੋਈਆਂ, ਉਸ ਦੇ ਨਾਲ ਮਹਿੰਗਾਈ ਦੀ ਦਰ, ਇਨਫਲੇਸ਼ਨ ਜਿਹੜੀ ਆ ਉਹ ਲਗਾਤਾਰ ਵੱਧਦੀ ਗਈ। ਕੰਟਰੋਲ ਕਰਨ ਦੇ ਵਿੱਚ ਫੈਡ ਨੇ ਹੁਣ ਇੰਟਰਸਟ ਰੇਟ ਲਗਾਤਾਰ ਇਕੱਠੇ ਵਧਾਉਣੇ ਸ਼ੁਰੂ ਕਰਤੇ ਆ ਤੇ ਉਹ ਐਡੀ ਜਲਦੀ ਉਹ ਬੈਲੈਂਸ ਆਊਟ ਨਹੀਂ ਹੋ ਰਿਹਾ। ਲੱਗਦਾ ਨਹੀਂ ਆ ਵੀ ਅਜੇ ਹਾਲ ਦੀ ਘੜੀ ਨੇੜਲੇ ਭਵਿੱਖ ਦੇ ਵਿੱਚ ਕੁਝ ਅਜਿਹਾ ਦੇਖਣ ਨੂੰ ਆਪਾਂ ਨੂੰ ਮਿਲੂਗਾ। ਸੋ ਆਪਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਰਹੇ ਵੀ ਦੋ ਧਾਰੀ ਤਲਵਾਰ ਆ, ਜਾਂ ਇਨਫਲੇਸ਼ਨ ਆ ਜਾਂ ਰਿਸੈਸ਼ਨ ਆ, ਦੋਨੋਂ ਹੀ ਸ਼ਬਦ ਇੱਦਾਂ ਦੇ ਭਿਆਨਕ ਆ ਵੀ ਅਰਥਚਾਰੇ ਦੇ ਉੱਤੇ ਭੈੜਾ ਅਸਰ ਜਿਹੜਾ ਉਹ ਪਾਉਂਦੇ ਆ। ਇਨਫਲੇਸ਼ਨ ਆ, ਮਹਿੰਗਾਈ ਆ, ਤਾਂ ਲੋਕਾਂ ਦੇ ਉੱਤੇ ਇਸ ਦਾ ਮਾੜਾ ਅਸਰ ਆ, ਤੇ ਜੇ ਰਿਸੈਸ਼ਨ ਆ, ਮੰਦੀ ਆ, ਤੇ ਲੋਕਾਂ ਦੇ ਉੱਤੇ ਨੌਕਰੀਆਂ ਜਾਣ ਦਾ ਜਿਹੜਾ ਖਤਰਾ ਆ, ਉਹ ਚੀਜ਼ਾਂ ਨਾਲ ਦੇ ਨਾਲ ਮੰਡਰਾਉਂਦੀਆਂ। ਸੋ ਇਹ ਆ ਵੀ ਗਲ ਪਿਆ ਢੋਲ, ਹੁਣ ਵਜਾਉਣਾ ਪੈਣ ਡਿਆ ਆ। ਇਹ ਹੁਣ ਸਮਝ ਨਹੀਂ ਆਉਂਦੀ ਵੀ ਕਰੀਏ ਕੀ, ਕਿਹੜਾ ਡਗਾ ਜਿਹੜਾ ਉਸ ਦੇ ਉੱਤੇ ਮਾਰਨਾ ਆ, ਕਿਉਂਕਿ ਜੋ ਵੀ ਕਰ ਰਹੇ ਆ ਪੂਰੀ ਦੁਨੀਆ ਭਰ ਦੇ ਵਿੱਚ, ਜਿੱਦਾਂ ਪਹਿਲਾਂ ਵੀ ਹਰਜੋਤ ਜੀ ਨੇ ਕਿਹਾ ਵੀ ਇਹ ਲਿਮਿਟਡ ਨਹੀਂ ਆ, ਇਹ ਸਿਰਫ ਇੱਕ ਮੁਲਕ ਦੇ ਉੱਤੇ ਇਹਦਾ ਅਸਰ ਨਹੀਂ ਆ, ਪੂਰੀ ਦੁਨੀਆ ਭਰ ਦੇ ਵਿੱਚ ਇਸ ਦਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਪਿਆ ਆ। ਸੋ ਸਥਿਤੀ ਕੋਈ ਬੜੀ ਚੰਗੀ ਨਹੀਂ ਆ, ਤੇ ਇਸੇ ਡਰ ਤੋਂ ਅੱਜ ਇੱਕ ਵਾਰੀ ਫਿਰ ਮਾਰਕੀਟ ਜਿਹੜੀ ਲੌਂਗ ਵੀਕਐਂਡ ਤੋਂ ਬਾਅਦ 'ਚ ਖੁੱਲ੍ਹੀ ਆ, ਉਹ ਇੱਕ ਟਾਈਮ ਦੇ ਉੱਤੇ 700 ਪੁਆਇੰਟ ਵੀ ਜਿਹੜੀ ਉਹ ਡਿੱਗ ਗਈ ਸੀ, ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਤਕਰੀਬਨ $8-9 ਦੀ ਜਿਹੜੀ ਗਿਰਾਵਟ ਆ ਉਹ ਕੱਚੇ ਤੇਲ ਦੀ ਕੀਮਤ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ। ਬਹੁਤ ਸਾਰੇ ਸਾਡੇ ਸਰੋਤੇ ਹਮੇਸ਼ਾ ਸਾਨੂੰ ਜਦੋਂ ਮਿਲਦੇ ਕੁਐਸਚਨ ਵੀ ਕਰਦੇ ਰਹਿੰਦੇ ਆ ਵੀ ਤੁਸੀਂ ਇਦਾਂ ਖਬਰ ਦਿੰਦੇ ਆ, ਤੇ ਸਾਨੂੰ ਵੀ ਕਈ ਵਾਰੀ ਨਹੀਂ ਪਤਾ ਲੱਗਦਾ। ਅੱਜ ਮੈਂ ਤੁਹਾਨੂੰ ਦੱਸਾਂ ਵੀ ਦੋ ਵੱਖ-ਵੱਖ ਟੌਪ ਨੌਚ ਇਕੋਨੋਮਿਸਟ ਆ, ਉਹਨਾਂ ਦੀਆਂ ਵੱਖ-ਵੱਖ ਸਟੇਟਮੈਂਟ ਇੰਨਾ ਜ਼ਿਆਦਾ ਉਹ ਵੀ ਭੰਬਲ ਭੂਸੇ 'ਚ ਪਏ ਆ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ। ਇੱਕ ਇਕੋਨੋਮਿਸਟ ਕਹਿੰਦਾ ਆ ਵੀ ਤੇਲ ਜੋ ਬੈਰਲ ਆ ਉਹਦੀ ਪ੍ਰਾਈਸ $65 ਤੱਕ ਆ ਜਾਣੀ ਆ ਕੁਛ ਮਹੀਨਿਆਂ ਦੇ ਵਿੱਚ, ਕਿਉਂਕਿ ਰਿਸੈਸ਼ਨ ਆ ਰਿਹਾ, ਲੋਕ ਘੱਟ ਜੂਗੇ ਤੇ ਪ੍ਰਾਈਸ ਥੱਲੇ ਆ ਜਾਣੀ ਆ। ਉਧਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਦੋਂ ਸਟੇਟਮੈਂਟ ਦਿੱਤੀ ਸੀ 2 ਦਿਨ ਪਹਿਲਾਂ ਵੀ ਗੈਸ ਸਟੇਸ਼ਨਾਂ ਵਾਲਿਆਂ ਨੂੰ ਪ੍ਰਾਈਸ ਘਟਾਣੀ ਚਾਹੀਦੀ, ਪ੍ਰੋਫਿਟ ਮਾਰਜਨ ਵੱਲ ਦੇਖਣਾ ਚਾਹੀਦਾ, ਤੇ ਬਹੁਤ ਸਾਰੇ ਵੱਡੀਆਂ ਕੰਪਨੀਆਂ, ਈਵਨ ਜੈਫ ਬੀਜ਼ੋਸ ਵਰਗੇ ਜੋ ਐਮਾਜ਼ਨ ਦੇ CEO, ਉਹਦੇ ਪਿੱਛੇ ਪੈ ਗਿਆ ਵੀ ਤੁਸੀਂ ਇੱਦਾਂ ਕਿੱਦਾਂ ਕੈਪੀਟਲਿਸਟ ਕੰਟਰੀ ਦੇ ਵਿੱਚ ਆਰਡਰ ਕਰ ਸਕਦੇ ਆ ਜਾਂ ਕਹਿ ਸਕਦੇ ਹੈਗੇ ਆ। ਅੱਜ ਇੱਕ ਹੋਰ ਇਕੋਨੋਮਿਸਟ ਨੂੰ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਬੈਰਲ ਦੀ ਪ੍ਰਾਈਸ $350 ਵੀ ਜਾ ਸਕਦੀ ਹੈ। ਸੋ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ, ਕਿੱਥੇ 65 ਤੇ ਕਿੱਥੇ 350 ਹੈ ਜੋ ਸਿੰਘ ਜੀ। ਸੋ ਇਹ ਪਤਾ ਨਹੀਂ ਚੱਲ ਰਿਹਾ ਵੀ ਹੋਊ ਕੀ, ਰਾਈਟ। ਤੇ ਅੱਜ ਬੈਂਕ ਆਫ ਇੰਗਲੈਂਡ ਨੇ ਵਾਰਨਿੰਗ ਦਿੱਤੀ ਆ ਸਾਰੇ ਦੁਨੀਆ ਦੀਆਂ ਬੈਂਕਾਂ ਨੂੰ ਵੀ ਆਉਣ ਵਾਲਾ ਸਮਾਂ ਬੜਾ ਹਨੇਰੇ ਵਾਲਾ, ਕਹਿੰਦੇ ਡਾਰਕਨਡ ਹੈਗਾ ਆ। ਸੋ ਇਹ ਸਾਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਆ। ਸਟਾਕ ਮਾਰਕੀਟ ਤੁਸੀਂ ਦੱਸੇ ਦਿੱਤੀ ਆ, ਟੈਸਲਾ ਦੇ ਸ਼ੇਅਰ ਆਲਰੇਡੀ 1% ਡਾਊਨ ਚੱਲ ਗਿਆ, ਤੇ ਉਹਨਾਂ ਨੇ ਦੇਖੋ ਵੀ ਆਪਾਂ ਦੇਖਦੇ ਬਹੁਤ ਸਾਰੇ ਲੋਕ ਟੈਸਲਾ ਦੀਆਂ ਕਾਰਾਂ ਵੀ ਲੈਂਦੇ, ਪਰ ਟੈਸਲਾ ਨੇ ਸੈਕੰਡ ਕੁਆਰਟਰ 'ਚ 2,54,695 ਕਾਰਾਂ ਡਿਲੀਵਰ ਕੀਤੀਆਂ, ਜਿਹੜੀਆਂ ਕਿ 17.9% ਡਾਊਨ ਆ ਪਹਿਲੇ ਕੁਆਰਟਰ ਨਾਲੋਂ। ਹਾਲਾਂਕਿ ਲੋਕ ਬਹੁਤ ਭੱਜ ਰਹੇ ਆ ਵੀ ਆਪਾਂ ਜਿਹੜੀਆਂ ਹਾਈਬ੍ਰਿਡ ਜਾਂ ਇਲੈਕਟ੍ਰਿਕ ਕਾਰਾਂ ਲਈਏ, ਕਿਉਂਕਿ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਆ, ਪਰ ਦੇਖ ਲਓ ਵੀ 18% ਤਾਂ ਘੱਟ ਟੈਸਲਾ ਦੀਆਂ ਕਾਰਾਂ ਵਿਕੀਆਂ ਸੈਕੰਡ ਕੁਆਰਟਰ ਦੇ ਵਿੱਚ। ਐਕਸਨ ਮੋਬਲ ਦਾ ਸ਼ੇਅਰ ਅਪ ਗਏ ਆ, ਆਕਸੀਡੈਂਟਲ ਪੈਟਰੋਲੀਅਮ ਦੇ। ਸੋ ਕਿਸੇ ਦਾ ਸ਼ੇਅਰ ਅਪ ਜਾ ਰਿਹਾ, ਕਿਸੇ ਦਾ ਬਹੁਤ ਡਾਊਨ ਜਾ ਰਿਹਾ, ਪਰ ਓਵਰਆਲ ਸਟਾਕ ਮਾਰਕੀਟ ਕਾਫੀ ਸ਼ੇਕੀ ਹੈਗੀ ਆ। ਆਪਾਂ ਪਿਛਲੇ ਮਹੀਨਿਆਂ 'ਚ ਬਹੁਤ ਸਾਰੇ ਲੋਕ ਸੀ ਵੀ ਖਾਸ ਕਰਕੇ ਕ੍ਰਿਪਟੋ ਕਰੰਸੀ ਜਦੋਂ ਤੁਸੀਂ ਲੈਣੇ ਆ ਨਾ, ਇੱਕ ਦੂਜੇ ਵੱਲ ਦੇਖ ਕੇ ਨਾ ਲਾਓ, ਧਿਆਨ ਰੱਖੋ, ਉਹਦੇ ਵਿੱਚ ਬਹੁਤ ਜ਼ਿਆਦਾ ਲੋਕ ਰਗੜ ਹੋਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਕੋਨਮੀ ਅਰਥਚਾਰਿਆਂ ਦੇ ਉੱਤੇ ਇੰਨਾ ਅਸਰ ਪਾਇਆ ਆ ਵੀ ਟੌਪ 5 ਦੀਆਂ ਇਕੋਨਮੀਆਂ ਚੇਂਜ ਹੋ ਗਈਆਂ ਆ। ਕੋਵਿਡ ਦੀ ਮੰਦੀ ਦੇ ਵਿੱਚੋਂ ਦੇਖਦੇ ਹੋਏ UK ਜਿਹੜਾ ਆ ਉਹ ਟੌਪ 5 ਇਕੋਨਮੀਜ਼ ਚੋਂ ਬਾਹਰ ਹੋ ਗਿਆ, ਉਹਦੀ ਥਾਂ ਤੇ ਇੰਡੀਆ ਨੇ ਇਨਫੈਕਟ ਜਿਹੜੀ ਉਹ ਲੈ ਲਈ ਆ। ਹਾਲ ਦੀ ਘੜੀ ਅਮਰੀਕਾ ਸਭ ਤੋਂ ਵੱਡੀ ਇਕੋਨਮੀ ਆ $25.3 ਟ੍ਰਿਲੀਅਨ ਦੇ ਨਾਲ, ਦੂਜੇ ਨੰਬਰ ਤੇ ਚੀਨ ਚੱਲਦਾ ਆ 19.9 ਦੇ ਉੱਤੇ, ਤੀਜੇ ਤੇ ਬੜਾ ਛੋਟਾ ਜਿਹਾ ਮੁਲਕ ਜਾਪਾਨ 4.9, ਜਰਮਨੀ ਉਸ ਤੋਂ ਬਾਅਦ ਚੌਥੇ ਤੇ 4.2, ਤੇ ਇੰਡੀਆ ਨੇ ਇਸ ਟੌਪ 5 ਦੇ ਵਿੱਚ ਐਂਟਰੀ ਕੀਤੀ ਆ $3.5 ਟ੍ਰਿਲੀਅਨ ਦੀ ਇਕੋਨਮੀ ਜਿਹੜੀ ਉਹ
ਬਣਨ ਦੇ ਨਾਲ। ਕੋਵਿਡ ਦੇ ਦੌਰਾਨ ਆਪਾਂ ਦੇਖਿਆ ਸੀਗਾ ਵੀ ਹਰ ਥਾਂ ਦੇ ਉੱਤੇ ਰਿਸੈਸ਼ਨ ਮੰਦੀ ਜਿਹੜੀ ਉਹ ਚੱਲੀ, ਉੱਥੇ ਦੀ GDP ਵੀ -36% ਤੱਕ ਜਿਹੜੀ ਇੱਕ ਟਾਈਮ ਦੇ ਉੱਤੇ ਚਲੇ ਗਈ ਹੋਈ ਸੀਗੀ। ਹੁਣ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਜਿਹੜਾ ਇਹ ਭੰਬਲ ਭੂਸਾ ਆ, ਹੁਣ ਬੰਦਾ ਸੋਚੇ ਕਿਹਦੀ ਤੇ ਕਿਹਦੀ ਜਿਹੜੀ ਉਹ ਸੁਣੇ। ਇੱਕ ਚੀਜ਼ ਜਿਹੜੀ ਆ ਅਮਰੀਕਾ ਦੇ ਵਿੱਚ ਉਹ ਜ਼ਰੂਰ ਹੋਈ ਆ, ਪਿਛਲੇ 3 ਹਫ਼ਤਿਆਂ 'ਚ ਲਗਾਤਾਰ 21 ਦਿਨਾਂ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ ਨੈਸ਼ਨਲ ਐਵਰੇਜ ਜਿਹੜੀ ਉਹ ਥੱਲੇ ਨੂੰ ਗਈ ਆ। ਸੋ ਕਹਿੰਦੇ ਵੀ ਲੌਂਗੈਸਟ ਸਟ੍ਰੀਕ ਜਿਹੜੀ ਉਹ ਦੇਖੀ ਗਈ ਆ ਕੋਵਿਡ ਤੋਂ ਬਾਅਦ ਦੇ ਵਿੱਚ ਵੀ ਗੈਸ ਪ੍ਰਾਈਸਿਸ ਜਿਹੜੀਆਂ ਕਹਿੰਦੇ ਆ ਡਰੋਪ ਹੋਈਆਂ। ਇਹ ਲੋਕਾਂ ਨੂੰ ਥੋੜ੍ਹੀ ਜਿਹੀ ਚੈਨ ਦੇਣ ਵਾਲੀ ਖਬਰ ਹੋ ਸਕਦੀ ਆ, ਚਾਹੇ ਇਸ ਦੇ ਵਿੱਚ 5-7 ਸੈਂਟ ਹੀ ਕਿਉਂ ਨਾ ਥੱਲੇ ਗਿਰਾਵਟ ਜਿਹੜੀ ਉਹ ਆਈ ਹੋਵੇ, ਵੱਧ ਨਹੀਂ ਰਿਹਾ। ਇਹਦੇ ਨਾਲ ਹੀ ਲੋਕ ਕਿਤੇ ਨਾ ਕਿਤੇ ਖੁਸ਼ ਆ, ਪਰ ਕੀ ਪਹਿਲਾਂ ਦੇ ਲੈਵਲ ਦੇ ਉੱਤੇ ਪਹੁੰਚ ਸਕਣਗੇ, ਇਹ ਹੁਣ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਆ। ਇਸੇ ਦੌਰਾਨ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ ਤਾਂ ਆਪਾਂ ਹਾਊਸਿੰਗ ਮਾਰਕੀਟ ਦੀ ਵੀ ਜ਼ਰੂਰ ਇਸ 'ਚ ਗੱਲ ਕਰਾਂਗੇ। ਹਾਊਸਿੰਗ ਮਾਰਕੀਟ ਦੇ ਉੱਤੇ ਇਸ ਟਾਈਮ ਸਟੈਗਨੈਂਟ ਕਾਈਂਡ ਆਫ ਜਿਹੜਾ ਉਹ ਬਿਲਕੁਲ ਬਣ ਚੁੱਕਾ ਆ। ਬਹੁਤ ਘੱਟ ਜਿਹੜੇ ਘਰ ਦੀ ਜਿਹੜੀ ਵਿਕਰੀਆਂ ਆ ਉਹ ਪਹਿਲਾਂ ਦੇ ਬਾਬਤ ਜੇ ਆਪਾਂ ਤੁਲਨਾ ਕਰੀਏ ਤਾਂ ਉਹ ਘਟੀਆਂ ਨੇ। ਹੁਣ ਇਹ ਵੀ ਆ ਵੀ ਪ੍ਰਾਈਸ ਵਾਰ ਵੀ ਨਹੀਂ ਹੁੰਦੀ, ਬਿਡਿੰਗ ਵਾਰ ਵੀ ਜਿਹੜੀ ਉਹ ਨਹੀਂ ਦੇਖੀ ਜਾ ਰਹੀ। ਬੋਇਸੀ ਆਈਡਾਹੋ ਦੀ ਇੱਕ ਰਿਪੋਰਟ ਆ, ਪਿਛਲੇ 3 ਸਾਲਾਂ 'ਚ ਉਹਨਾਂ ਦੀ ਰੀਅਲ estate 82% ਜਿਹੜੀ ਉਹ ਵਧੀ ਆ। ਇਸ ਟਾਈਮ ਸਭ ਤੋਂ ਵੱਧ ਭੰਬਲ ਭੂਸੇ 'ਚ ਉਹ ਲੋਕ ਨੇ ਜਿਨ੍ਹਾਂ ਨੇ ਡਾਊਨ ਪੇਮੈਂਟਾਂ ਨਵੇਂ ਬਣਨ ਵਾਲੇ ਘਰਾਂ ਦੇ ਉੱਤੇ ਦਿੱਤੀਆਂ ਹੋਈਆਂ ਆ, ਤੇ ਹੁਣ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਦੁੱਗਣੇ ਜਿਹੜੇ ਆ ਉਹ ਹੋ ਚੁੱਕੇ ਆ। ਉਹ ਮਾਰਗੇਜ ਰੇਟ ਬਾਰੇ ਸੋਚਣ ਤੋਂ ਵੀ ਇਸ ਟਾਈਮ ਕਿਨਾਰਾ ਕਰ ਰਹੇ ਆ। ਕਹਿੰਦੇ ਵੀ ਅੱਗੇ ਤਾਂ ਜਿਹੜਾ ਨਵੇਂ ਬਿਲਡਰਸ ਜਿਹੜੇ ਘਰ ਬਣਾਉਂਦੇ ਸੀ ਉਹਦੇ ਤੇ ਵੀ ਬਿਡਿੰਗ ਵਾਰ ਜਿਹੜੀ ਉਹ ਹੋ ਜਾਂਦੀ ਸੀ, ਕਿਹੜਾ ਕਿੰਨੇ ਦਾ ਖਰੀਦਿਆ ਜਾਣਾ ਆ। ਪਰ ਹੁਣ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਵੀ ਜਿਹੜੇ ਪ੍ਰਾਈਸ ਇੱਕ ਵਾਰੀ ਤੈਅ ਹੋ ਜਾਂਦਾ ਆ, ਉਹ ਤੋਂ ਫਿਰ ਉੱਤੇ ਵੱਧਦਾ ਨਹੀਂ ਆ। ਉਹ ਬੰਦੇ ਨੂੰ ਘਰ ਜਿਹੜਾ ਉਹ ਜ਼ਰੂਰ ਮਿਲ ਰਿਹਾ ਹੈਗਾ। ਪਰ ਹਾਂ, ਹਾਊਸਿੰਗ ਮਾਰਕੀਟ ਜਿਹੜੇ ਹੈਗੇ ਆ ਹਰਜੋਤ ਸਿੰਘ ਜੀ, ਵੀ ਉਹ ਦੇਖਣ ਵਾਲੀ ਆ। ਮੰਦੀ ਦੇ ਦੌਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਖਤਰਨਾਕ ਸਥਿਤੀ ਜਿਹੜੀ ਇਹੀ ਬਣਦੀ ਹੁੰਦੀ ਆ ਵੀ ਕਿਸ ਟਾਈਮ ਦੇ ਉੱਤੇ ਜਿਹੜੀ ਕਿਤੇ ਨੌਕਰੀਆਂ ਜਿਹੜੀਆਂ ਉਹ ਨਾ ਚਲੇ ਜਾਣ। ਸੋ ਜੀ ਨੌਕਰੀਆਂ ਦੇ ਬਚਾਅ ਕਰਨਾ, ਉਹ ਸਾਰੀਆਂ ਚੀਜ਼ਾਂ ਨੂੰ ਰੱਖਣਾ, ਉਹ ਇੱਕ ਅਹਿਮ ਚੀਜ਼ ਜਿਹੜੀ ਉਹ ਰਹੇਗੀ। ਜੀ। ਸੋ ਕੱਲਾ ਹੁਣ ਜੇ ਆਪਾਂ ਰੀਅਲ estate ਨੂੰ ਦੇਖਦੇ ਜਾਈਏ, USA ਨਹੀਂ, ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਵੀ ਘਰਾਂ ਦੀਆਂ ਪ੍ਰਾਈਸਿਸ ਨੂੰ ਕਾਫੀ ਫ਼ਰਕ ਪੈਣਾ ਸ਼ੁਰੂ ਹੋ ਗਿਆ। ਆਸਟ੍ਰੇਲੀਆ 'ਚ ਬਹੁਤ ਬੁਰਾ ਫ਼ਰਕ ਪੈ ਰਿਹਾ ਹੈਗਾ, ਜਿਹੜੀਆਂ ਖਬਰਾਂ ਆ ਰਹੀਆਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕਹਿੰਦੇ 3 ਮਹੀਨੇ ਹੋ ਗਏ ਆ, ਜਦੋਂ 3rd ਮੰਥ ਇਨ ਅ ਰੋ ਆ ਵੀ ਇੰਟਰਸਟ ਰੇਟ ਉੱਥੇ ਦੀ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਆ, ਉਹ ਉਸ ਨੂੰ ਇੰਟਰਸਟ ਨੂੰ ਵਧਾ ਰਹੀ ਹੈਗੀ ਆ। ਸੋ ਇਹ ਗਲੋਬਲੀ ਇਹਦੇ ਉੱਤੇ ਸਾਰਾ ਅਸਰ ਪੈ ਰਿਹਾ ਹੈਗਾ।